ਅਗਲੀ ਖਬਰ ਦੇ ਵੱਲ ਵਧੀਏ। ਮਜੀਠੀਆ ਦੀ ਗੱਲ ਕਰੀਏ। ਅਕਾਲੀ ਦਲ ਦਾ ਵਫਦ ਮਿਲਿਆ ਰਾਜਪਾਲ ਨੂੰ ਤੇ ਕਹਿੰਦੇ ਮੰਤਰੀ ਸਾਹਿਬ ਦੀ ਇਤਰਾਜ਼ਯੋਗ ਵੀਡੀਓ ਦੇਤੀ ਆ ਰਾਜਪਾਲ ਨੂੰ ਇਹਨਾਂ ਨੇ। ਸ਼ਿਕਾਇਤ ਵੀ ਕਰਤੀ ਹੈ ਚਲੋ। ਇਹ ਕਿਤੇ ਉਹੀ ਗਿਫਟ ਤਾਂ ਨਹੀਂ ਜਿਹੜਾ ਨਵੇਂ ਸਾਲ ਤੇ ਦੇਣ ਨੂੰ ਫਿਰਦੇ ਸੀ ਮੁੱਖ ਮੰਤਰੀ ਸਾਹਿਬ ਨੂੰ? ਹਾਂ, ਬਿਲਕੁਲ। ਵਿਕਰਮ ਮਜੀਠੀਆ ਨੇ ਇੱਕ ਦਿਨ ਮੀਡੀਆ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਪ੍ਰਵੀਨ ਜੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਫੋਨ ਮਿਲਾਇਆ ਸੀ। ਹਾਂਜੀ, ਹੁਣ ਮੈਂ ਤੁਹਾਨੂੰ ਰੋਕਣਾ ਹੈ। ਅਖਬਾਰਾਂ ਵਾਲੇ ਲਿਖ ਦਿੰਦੇ ਹੁੰਦੇ ਨਾ ਖਬਰ ਦਾ ਅਸਰ। ਆਪਾਂ ਕੁਝ ਦਿਨ ਪਹਿਲਾਂ ਹੀ ਯਾਦ ਕੀਤਾ ਸੀ ਵੀ ਕਿੱਧਰ ਗਈ ਮਜੀਠੀਆ ਵਾਲੀ ਪੈਨ ਡਰਾਈਵ। ਬਿਲਕੁਲ, ਇਹਦਾ ਮਤਲਬ ਆਪਣੀ ਚਰਚਾ ਦਾ ਅਸਰ ਕਹਿ ਦਈਏ ਹੁਣ। ਹਾਂਜੀ, ਕਹਿ ਸਕਦੇ ਹਾਂ। ਚਲੋ ਜੀ, ਨਹੀਂ ਪ੍ਰਵੀਨ ਜੀ, ਵਿਕਰਮ ਮਜੀਠੀਆ ਸ਼ਾਇਦ ਸਮੇਂ ਦੇ ਇੰਤਜ਼ਾਰ ਸੀ। ਉਹ ਕੋਈ ਮੌਕਾ ਤੈਅ ਕੀਤਾ ਹੁੰਦਾ ਕਿ ਕਦੋਂ ਚੌਕਾ ਮਾਰਨਾ ਹੈ, ਕਦੋਂ ਛੱਕਾ ਮਾਰਨਾ ਹੈ, ਕਦੋਂ ਬਾਉਂਸਰ ਸਿੱਟਣਾ ਹੈ। ਹੋ ਸਕਦਾ ਜਾਂ ਜਿਹੋ ਜਿਹਾ ਉਹਨਾਂ ਨੇ ਕੱਲ ਬਿਆਨ ਦਿੱਤਾ, ਹੋ ਸਕਦਾ ਉਹਦਾ ਕੋਈ ਅਸਰ ਹੋਵੇ। ਕੱਲ ਉਹ ਕਹਿ ਰਹੇ ਸੀ ਕਿ ਮੈਨੂੰ ਧਮਕਾਇਆ ਜਾ ਰਿਹਾ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ। ਚਰਚਾਵਾਂ ਇਹ ਵੀ ਨਿਕਲਦੀਆਂ ਰਹੇ ਕਿ ਜਿਹਦੇ ਵਿੱਚ ਵੀਡੀਓ 'ਚ ਜਿਹੜੇ ਦੋ ਪਾਤਰ ਹੈਗੇ ਨੇ ਹੈ ਨਾ, ਉਹਨਾਂ ਦਾ ਆਪਸੀ ਸਾਠਗਾਂਠ ਦਾ ਵੀ ਕੋਈ ਕੋਸ਼ਿਸ਼ਾਂ ਹੋਈਆਂ ਨੇ, ਉਹਨਾਂ ਨਾਲ ਵੀ ਕੋਈ ਸਮਝੌਤਾ ਅੰਦਰ ਖਾਤੇ ਹੋਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ। ਉਹ ਤੋਂ ਬਾਅਦ ਕੀ ਮਜੀਠੀਆ ਤੇ ਕੋਈ ਦਬਾਅ ਸੀ ਜਿਹੜੀ ਉਹਨਾਂ ਨੇ ਕੱਲ ਮੀਡੀਆ 'ਚ ਗੱਲ ਕਹੀ ਹੈ, ਤੇ ਵਿਕਰਮ ਮਜੀਠੀਆ ਨੂੰ ਉਹ ਦਬਾਅ ਖੁੱਲ ਕੇ ਦੱਸਣ 'ਚ ਕੀ ਡਰ ਲੱਗ ਰਿਹਾ ਸੀ ਫਿਰ? ਚਲੋ, ਪਰ ਵਿਕਰਮ ਮਜੀਠੀਆ ਕੱਲ ਦਲਜੀਤ ਚੀਮਾ ਦੇ ਨਾਲ ਰਾਜਪਾਲ ਦੇ ਦਰਵਾਜ਼ੇ ਤੇ ਪਹੁੰਚੇ ਜੀ ਤੇ ਕਹਿੰਦੇ ਜੀ ਕਿ ਇਹ ਉਹੀ ਗਿਫਟ ਹੈ ਜਿਹੜਾ ਮੈਂ ਮੀਡੀਆ ਸਾਹਮਣੇ ਡੱਬਾ ਬੰਦ 'ਚ ਲੈ ਕੇ ਆਇਆ ਸੀ ਤੇ ਉਸ ਦਿਨ ਮੈਂ ਸੀਐਮ ਹਾਊਸ ਨੂੰ ਸਿੱਧਾ ਫੋਨ ਮਿਲਾਇਆ ਸੀ ਤੇ ਉਹਨਾਂ ਨੇ ਹੋਲਡ ਕਰਕੇ ਮੈਨੂੰ ਗੱਲਬਾਤ ਕਰਾਉਣ ਦਾ ਵੀ ਭਰੋਸਾ ਤੇ ਬਾਅਦ ਚੋਂ ਕਹਿੰਦੇ ਜੀ ਸੀਐਮ ਸਾਹਿਬ ਤਾਂ ਹੈ ਨਹੀਂ ਗਈ ਹੈ ਨਾ, ਤੇ ਮੁੜ ਕੇ ਸ਼ਾਇਦ ਸੀਐਮ ਸਾਹਿਬ ਕਹਿੰਦਾ ਆਇਓ ਨਹੀਂ, ਮੇਰੇ ਨਾਲ ਕਦੇ ਗੱਲੇ ਨਹੀਂ ਕਰਾਈ। ਤੇ ਸੀਐਮ ਨੂੰ ਜਦੋਂ ਪੱਤਰਕਾਰ ਨੇ ਇੱਕ ਦਿਨ ਸਵਾਲ ਪੁੱਛਿਆ ਜੀ ਕਿ ਜੀ ਏਦਾਂ ਏਦਾਂ, ਉਹ ਕਹਿੰਦੇ ਅੱਛਾ ਕਿਹਦੀ ਗੱਲ ਕਰੀ ਜਾਂਦੇ ਹੋ? ਉਹ ਕਹਿੰਦੇ ਜੀ ਕਿਹੜੇ ਲੀਡਰ ਦੀ? ਤੇ ਫਿਰ ਪੱਤਰਕਾਰ ਨੇ ਕਿਹਾ ਜੀ ਉਹ ਵਿਕਰਮ ਮਜੀਠੀਆ ਕੋਈ ਐਮਐਲਏ ਹੈ, ਕੋਈ ਮੰਤਰੀ ਹੈ, ਮੈਂ ਤਾਂ ਜਾਣਦਾ ਨਹੀਂ। ਸੋ ਇਹ ਤਰੀਕਾ ਸੀਐਮ ਸਾਹਿਬ ਦਾ ਆਪਣਾ ਕਿ ਕਿਸੇ ਨੂੰ ਕਿਵੇਂ ਛੋਟਾ ਕਰਨਾ, ਕਿਵੇਂ ਬੜਾ ਕਰਨਾ। ਵਿਕਰਮ ਮਜੀਠੀਆ ਦੇ ਉੱਤੇ ਜਿੰਨੇ ਮਰਜ਼ੀ ਸਵਾਲ ਲੱਗੇ ਹੁਣ, ਅਗਲਾ ਪੰਜਾਬ ਦਾ ਮੰਤਰੀ ਤਾਂ ਰਿਹਾ ਨਾ, ਇੱਕ ਪਾਰਟੀ ਦਾ ਲੀਡਰ ਹੈ, ਤੇ ਇਸ ਲਈ ਅਗਲੀ ਵਾਰ ਲਈ ਖਾਸਾ ਕੁਝ ਬਣਨ ਦਾ ਚਾਹਵਾਨ ਵੀ ਹੈ। ਉਹ ਕਹਿੰਦਾ ਜੀ ਆਹ ਵੀਡੀਓ ਕਲਿੱਪ ਹੈ ਤੇ ਵੀਡੀਓ ਕਲਿੱਪ ਮੈਂ ਪੈਨ ਡਰਾਈਵ 'ਚ ਪਾਇਆ ਹੋਇਆ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਨੂੰ ਆਪਣੇ ਬਿਲਕੁਲ ਪ੍ਰਵੀਨ ਜੀ, ਫਿਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਮਤਲਬ ਕਿ ਉਹ ਵੀਡੀਓ ਕਲਿੱਪ ਜਿਹੜਾ ਸੀਗਾ ਉਹ ਰਾਜਪਾਲ ਨੂੰ ਭੇਂਟ ਕਰਨ ਗਏ ਤੇ ਉਹਨਾਂ ਨੇ ਫਿਰ ਉਸ ਦੇ ਨਾਮ ਵੀ ਜਨਤਕ ਕਰਤਾ। ਪਹਿਲਾਂ ਤੱਕ ਉਹਨਾਂ ਨੇ ਨਾਂ ਜਨਤਕ ਨਹੀਂ ਕੀਤਾ ਸੀ। ਬਿਲਕੁਲ ਸਹੀ। ਹੁਣ ਉਹਨਾਂ ਨੇ ਉਹ ਨਾਮ ਬਕਾਇਦਾ ਜਨਤਕ ਕੀਤਾ ਕਿ ਬਲਕਾਰ ਸਿੰਘ ਦੀ ਵੀਡੀਓ ਹੈ ਜੀ, ਤੇ ਅਸੀਂ ਬੇਨਤੀ ਕਰਦੇ ਹਾਂ ਰਾਜਪਾਲ ਸਾਹਿਬ ਨੂੰ ਕਿ ਉਹ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਰਖਾਸਤ ਕਰਨ ਦਾ ਹੁਕਮ ਜਾਰੀ ਕਰਨ। ਤੇ ਉਹ ਕਹਿੰਦੇ ਕਿ ਕਿਤੇ ਕਟਾਰੂ ਚੱਕ ਵਾਲੀ ਨਾ ਹੋਵੇ ਕਿ ਉਸੇ ਤਰ੍ਹਾਂ ਨਾਲ ਚੱਕੀ ਫਰੀ ਜਾਣ। ਕਟਾਰੂ ਚੱਕ ਦਾ ਮਾਮਲਾ ਵੀ ਉਹਨਾਂ ਦੁਆਰਾ ਧਿਆਨ 'ਚ ਲਿਆਂਦਾ ਤੇ ਇੱਕ ਦੋ ਹੋਰ ਮੰਤਰੀਆਂ ਦੇ ਹਵਾਲੇ ਨਾਲ ਵੀ ਕਹਿੰਦੇ ਉਹ ਇਤਰਾਜ਼ ਪ੍ਰਗਟਾ ਕੇ ਆਏ ਨੇ ਕਿ ਉਹਨਾਂ ਨੂੰ ਝੰਡਾ ਲਹਿਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਜੀ, ਜਿਨ੍ਹਾਂ ਦੇ ਉੱਤੇ ਅਦਾਲਤਾਂ 'ਚ ਕੁਝ ਦੋਸ਼ ਸਾਬਤ ਹੋਏ ਨੇ। ਸੋ ਉਹਦਾ ਵੀ ਫੈਸਲਾ ਅੱਜ, ਅਮਨ ਅਰੋੜੇ ਵਾਲੇ ਮਾਮਲੇ ਦਾ ਵੀ ਫੈਸਲਾ ਅੱਜ ਆਉਣਾ ਕਿ ਉਹਨਾਂ ਨੂੰ ਝੰਡਾ ਲਹਿਰਾਉਣ ਦਾ ਆਗਿਆ ਮਿਲ ਸਕਦੀ ਹੈ ਜਾਂ ਨਹੀਂ। ਤੇ ਇੱਧਰ ਹੁਣ ਬਲਕਾਰ ਸਿੰਘ ਦੇ ਮਾਮਲੇ ਦੇ ਉੱਤੇ ਕੀ ਰਾਜਪਾਲ ਕੋਈ ਐਕਸ਼ਨ ਲੈਣਗੇ, ਕਿ ਮੁੱਖ ਮੰਤਰੀ ਸਾਹਿਬ ਕੋਈ ਐਕਸ਼ਨ ਲੈਣਗੇ, ਕੀ ਇਸ ਵੀਡੀਓ ਦੇ ਉੱਤੇ ਕੋਈ ਸਵਾਲ ਹੋਊਗਾ, ਕੀ ਇਹਦੀ ਜਾਂਚ ਹੋਊਗੀ? ਕਿਉਂਕਿ ਵਿਕਰਮ ਜੀਠੀ ਦਾ ਕਿਹਾ ਹੈ ਕਿ ਜਿਹਦੀ ਨਿਰਪੱਖ ਜਾਂਚ ਕਰਾਓ, ਏਜੰਸੀ ਤੋਂ ਜਾਂਚ ਕਰਾਓ। ਤੁਹਾਨੂੰ ਦੇਖਣ ਵਾਲਾ ਗੱਲ ਹੋਊਗੀ ਕਿ ਰਾਜਪਾਲ ਸਰਕਾਰ ਤੱਕ ਕਿਵੇਂ ਪਹੁੰਚ ਕਰਦੇ ਨੇ, ਕਿਸ ਤਰੀਕੇ ਨਾਲ ਕਰਦੇ ਨੇ, ਕੀ ਇਹਦੇ ਪਰ ਕਾਰਵਾਈ ਹੁੰਦੀ ਆ ਜਾਂ ਕਟਾਰੂ ਚੱਕ ਮਾਗ ਮਿੱਟੀ ਵੱਜਦੀ ਜਾਂਦੀ। ਜੀ